ਦਿੱਲੀ ਤੋਂ। ਦਿੱਲੀ ਨੂੰ ਐਲਜੀ ਦੇ ਰੂਪ ਦੇ ਵਿੱਚ ਕਹਿੰਦੇ ਸੁਪਰ ਸੀਐਮ ਮਿਲ ਗਿਆ। ਹੁਣ ਸੁਪਰ ਸੀਐਮ ਦੀ ਇਜਾਜ਼ਤ ਤੋਂ ਬਿਨਾਂ ਹਿੱਲਣਾ ਅਸੰਭਵ ਹੈ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਦਿੱਲੀ ਨੂੰ ਐਲਜੀ ਦੇ ਰੂਪ ਵਿੱਚ ਸੁਪਰ ਸੀਐਮ ਮਿਲ ਗਿਆ ਜੀ। ਦਿੱਲੀ ਸੇਵਾਵਾਂ ਬਿੱਲ ਜਿਹੜਾ ਕਿਸੇ ਸਮੇਂ ਆਰਡੀਨੈਂਸ ਸੀ, ਜੀ ਆਰਡੀਨੈਂਸ ਤੋਂ ਬਿੱਲ ਬਣਿਆ ਤੇ ਬਿੱਲ ਤੋਂ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਅੱਜ ਰਾਜ ਸਭਾ 'ਚ ਪਾਸ ਹੋ ਗਿਆ। ਜੀ ਸੋ ਲੰਘੀ ਦੇਰ ਸ਼ਾਮ ਭਾਰਤ ਦੇ ਹਿਸਾਬ ਨਾਲ ਜੇਕਰ ਦੇਖੀਏ ਤਾਂ ਕੱਲ ਬਕਾਇਦਾ ਜਿਵੇਂ ਪੇਸ਼ ਕੀਤਾ ਗਿਆ, ਉਸਨੂੰ ਅਮਿਤ ਸ਼ਾਹ ਨੇ ਉਹਦੀ ਭੂਮਿਕਾ ਬਣਾਈ, ਅਮਿਤ ਸ਼ਾਹ ਨੇ ਉਹਦੀ ਪੈਰਵੀ ਕੀਤੀ, ਤਕਰਾਰ ਵੀ ਹੋਈ, ਬਹਿਸ ਵੀ ਹੋਈ ਤੇ ਪੂਰਾ ਜ਼ੋਰ ਵੀ ਲਾਇਆ ਵਿਰੋਧੀ ਦਲਾਂ ਨੇ, ਖਾਸ ਕਰ ਕਾਂਗਰਸ ਨੇ ਵੀ ਜ਼ੋਰ ਲਾਇਆ ਕਿ ਕੋਈ ਮੈਂਬਰ ਰਹਿ ਨਾ ਜਾਵੇ, ਵਿਪ ਵੀ ਜਾਰੀ ਕੀਤਾ ਤਾਂ ਕਿ ਉਹਨੂੰ ਰੋਕ ਸਕੀਏ। ਹਾਂ, ਮਤਲਬ ਕਿ ਇੱਥੇ ਬੀਜੇਪੀ ਨੂੰ ਪਤਾ ਸੀ ਕਿ ਅਸੀਂ ਰਾਜ ਸਭਾ 'ਚ ਵੀ ਬਿੱਲ ਪਾਸ ਕਰਾ ਲੈਣਾ, ਇਸ ਲਈ ਵੋਟਾਂ ਰਾਹੀਂ ਕਰਾਇਆ। 3 ਖੇਤੀ ਕਾਨੂੰਨਾਂ ਸਮੇਂ ਉਹਨਾਂ ਨੂੰ ਪਤਾ ਸੀ ਕਿ ਪਾਸ ਨਹੀਂ ਕਰਾ ਸਕਦੇ, ਸਾਡੀਆਂ ਵੋਟਾਂ ਘੱਟ ਨੇ, ਉੱਥੇ ਹਗਾਮੇ ਨਾਲ ਰੋਲੇ 'ਚ ਪਾਸ ਕਰਾਇਆ। ਵੋਟਿੰਗ ਹੋਈ ਜੀ ਬਕਾਇਦਾ, ਵੋਟਿੰਗ ਦੇ ਵਿੱਚ ਬਕਾਇਦਾ 131 ਵੋਟਾਂ ਬਿੱਲ ਦੇ ਹੱਕ 'ਚ ਗਈਆਂ ਤੇ 102 ਵੋਟਾਂ ਵਿਰੋਧ 'ਚ ਗਈਆਂ, ਇਸ ਲਈ ਬਿੱਲ ਪਾਸ ਹੋ ਗਿਆ। ਸੋ ਬਿੱਲ ਪਾਸ ਹੋਣ ਦਾ ਮਤਲਬ ਦਿੱਲੀ ਦੇ ਵਿੱਚ ਅਧਿਕਾਰੀਆਂ ਨੂੰ ਤਬਾਦਲੇ ਕਰਨ ਦਾ, ਅਧਿਕਾਰੀਆਂ ਨੂੰ ਤੈਨਾਤ ਕਰਨ ਦਾ, ਅਧਿਕਾਰੀਆਂ ਨੂੰ ਕੰਮ ਦੇਣ ਦਾ, ਅਧਿਕਾਰੀਆਂ ਦੀ ਰਿਪੋਰਟ ਲੈਣ ਦਾ, ਸਾਰਾ ਕੁਝ ਪ੍ਰਸ਼ਾਸਨਿਕ ਅਧਿਕਾਰ ਖੇਤਰ ਪੂਰਾ ਦਿੱਲੀ ਦੇ ਉਪ ਰਾਜਪਾਲ ਨੂੰ ਮਿਲ ਗਿਆ ਤੇ ਮੁੱਖ ਮੰਤਰੀ ਜੀ ਹੁਣ ਡੰਮੀ ਬਣ ਕੇ ਰਹਿ ਗਏ ਇਸ ਮਾਮਲੇ 'ਚ। ਸੋ ਇਸ ਲਈ ਤਾਂ ਕਿਹਾ ਜਾ ਰਿਹਾ ਕਿ ਐਲਜੀ ਸੁਪਰ ਸੀਐਮ ਬਣ ਗਏ। ਠੀਕ ਹੈ। ਜੇਕਰ ਤੁਸੀਂ ਇਸ ਅਮਿਤ ਸ਼ਾਹ ਦੇ ਬੋਲਾਂ ਨੂੰ ਸੁਣੋਗੇ ਤਾਂ ਉਹ ਕਹਿੰਦੇ ਸਾਨੂੰ ਕਾਨੂੰਨ ਹੈ ਜੀ, ਸਾਨੂੰ ਸੁਪਰੀਮ ਕੋਰਟ ਦੀ ਵੀ ਹਦਾਇਤ ਹੈ ਜੀ, ਸਾਡਾ ਸੰਵਿਧਾਨ ਵੀ ਕਹਿੰਦਾ ਜੀ, ਅਸੀਂ ਉਹਦੇ ਹਿਸਾਬ ਨਾਲ ਕੀਤਾ ਜੀ। ਵਿਰੋਧੀਆਂ ਨੇ ਤਾਂ ਜਾਣਬੁੱਝ ਕੇ ਸਾਨੂੰ ਮਤਲਬ ਰਾਜਨੀਤੀ ਕਰ ਰਹੇ ਨੇ। ਪਰ ਅਰਵਿੰਦ ਕੇਜਰੀਵਾਲ ਕਹਿੰਦੇ ਪਿਛਲੇ ਦਰਵਾਜ਼ੇ ਦਿੱਲੀ ਨੂੰ ਕੰਟਰੋਲ ਕਰਨ ਦੀ ਬੀਜੇਪੀ ਦੀ ਸਾਜ਼ਿਸ਼ ਹੈ। ਪਤਾ ਨਹੀਂ ਕੀ ਨਰਿੰਦਰ ਮੋਦੀ ਨੂੰ ਲੱਗਦਾ ਹੈ ਕਿ ਉਹ ਇਸ ਤਰ੍ਹਾਂ ਦਿੱਲੀ ਸਰਕਾਰਾਂ ਧੱਕਾ ਕਰਦੇ ਨੇ, ਪਰ ਲੋਕ ਜਿੰਨੇ ਕਹਿੰਦੇ ਮੇਰੀ ਸਰਕਾਰ ਤੋਂ ਖੁਸ਼ ਨੇ, ਕੇਜਰੀਵਾਲ ਜਾਂ ਆਪ ਦੀ ਸਰਕਾਰ ਤੋਂ, 2024 ਚ ਬੀਜੇਪੀ ਨੂੰ 1 ਸੀਟ ਨਹੀਂ ਆਊਗੀ ਜੀ। ਇੱਥੇ ਮੇਰੀ ਦਿੱਲੀ ਦੇ ਇੱਕ ਉਸ ਲੀਡਰ ਨਾਲ ਅੱਜ ਗੱਲ ਹੋਈ ਹੈ ਪ੍ਰਵੀਨ ਜੀ, ਜਿਹੜਾ ਲੀਡਰ ਆਮ ਆਦਮੀ ਪਾਰਟੀ ਦੇ ਸ਼ੁਰੂਆਤ ਦੇ ਵਿੱਚ ਮੁਰਲੀ ਕਤਾਰ ਦੇ ਵਿੱਚ ਇਹਨਾਂ ਦੇ ਨਾਲ ਸੀ। ਠੀਕ ਹੈ। ਆਮ ਆਦਮੀ ਪਾਰਟੀ ਦੀ ਨੀਂਹ ਰੱਖਣ 'ਚ ਜਿਹਦੀ ਭੂਮਿਕਾ ਸੀ। ਜਦੋਂ ਮੈਂ ਉਹਨਾਂ ਨਾਲ ਇਸ ਬਾਰੇ ਗੱਲ ਕੀਤੀ ਤਦ ਉਹਨਾਂ ਨੇ ਇਹਦੇ ਉੱਤੇ ਟਿੱਪਣੀ ਕਰਨ ਦੀ ਬਜਾਏ ਗੱਲ ਨਵੇੜੀ। ਕਹਿੰਦੇ ਜੋ ਕਰਨਗੇ ਉਹ ਭਰਨਗੇ, ਜੋ ਬੀਜਣਗੇ ਉਹ ਵੱਢਣਗੇ। ਸੋ ਕਹਿੰਦੇ ਇਹ ਪੰਜਾਬ ਦੇ ਵਿੱਚ ਤੁਹਾਡੇ ਸੂਬੇ ਦੇ ਵਿੱਚ ਦੇਖ ਲਓ ਕਿ ਸੀਐਮ ਤੁਸੀਂ ਕਿਹਨੂੰ ਚੁਣਿਆ ਤੇ ਸੁਪਰ ਸੀਐਮ ਕੌਣ ਹੈ। ਸੋ ਫਿਰ ਉਹੋ ਜਿਹਾ ਭੋਗ ਰਿਹਾ, ਕਹਿੰਦੇ ਉਹਦਾ ਹਰਜਾਨਾ ਕਹਿੰਦੇ ਦਿੱਲੀ ਵਾਸੀਆਂ ਨੂੰ ਚੁਕਾਉਣਾ ਪੈਂਦਾ। ਠੀਕ ਹੈ। ਸੋ ਉਹਦਾ ਨਿਸ਼ਾਨਾ ਸਿੱਧਾ ਅਰਵਿੰਦ ਕੇਜਰੀਵਾਲ ਤੇ ਇਸ ਗੱਲੋਂ ਸੀ ਕਿ ਤੁਸੀਂ ਆਪਣੀ ਵਾਰ ਨੂੰ ਰੌਲਾ ਪਾਉਂਦੇ ਹੋ। ਹਾਈ ਕਮਾਨ ਹੋ ਤਾਂ ਹਾਈ ਕਮਾਨ ਬਣ ਕੇ ਰਹੋ। ਜੀ ਜੀ। ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਕ੍ਰਿਪਟਾਂ ਵੀ ਦਿੱਲੀ ਤੋਂ, ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਲਈ ਲਿਖਤਾਂ ਵੀ ਇੱਥੋਂ ਜੀ, ਹੁਕਮ ਪੱਤਰ ਵੀ ਇੱਥੋਂ, ਚਿੱਠੀਆਂ ਪੱਤਰ ਵੀ ਇੱਥੋਂ ਤੱਕ ਕਿ ਹਰ ਮੰਤਰੀ ਦੇ ਨਾਲ ਦਿੱਲੀ ਦਾ ਇੱਕ ਬੰਦਾ ਲਾਇਆ, ਪੁੱਛ ਕੇ ਬੋਲੇ। ਮੰਤਰੀ ਬਿਨਾਂ ਦਿੱਲੀ ਦੇ ਬੰਦਿਆਂ ਦੀ ਮਨਜ਼ੂਰੀ ਤੋਂ ਬੋਲ ਨਹੀਂ ਸਕਦਾ। ਸੈਕਟਰੀਏਟ 'ਚ ਬੰਦੇ ਬਿਠਾਤੇ, ਉਹਨਾਂ ਦੇ ਨਾਂ ਤੇ ਕੋਠੀਆਂ ਲੈਤੀਆਂ, ਘਰ ਲੈਤੇ, ਕਮਰੇ ਲੈਤੇ। ਸੋ ਇਸ ਲਈ ਕਹਿੰਦੇ ਜੀ ਪੰਜਾਬ ਨੂੰ ਕਿੰਨੇ ਸੁਪਰ ਸੀਐਮ ਚਲਾ ਰਿਹਾ। ਕਹਿੰਦੇ ਜੀ ਫਿਰ ਕੀ ਹੋ ਗਿਆ ਜੀ, ਅਗਲੇ ਨੇ ਚਲਾਇਆ ਸੀ, ਹੁਣ ਅਗਲੇ ਨੇ ਇੱਥੇ ਲਾਤਾ ਜੀ। ਆਮ ਆਦਮੀ ਪਾਰਟੀ ਦੇ ਨਾਲ ਰਹੇ ਜਾਂ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਬੰਦਿਆਂ ਦੀ ਰਾਏ। ਠੀਕ ਹੈ। ਪਰ ਜੋ ਕੁਛ ਲੋਕ ਸਭਾ ਤੋਂ ਬਾਅਦ ਰਾਜ ਸਭਾ 'ਚ ਹੋ ਕੇ ਇਸ ਬਿੱਲ ਦੇ ਰੂਪ 'ਚ ਵਾਪਰਿਆ, ਮੈਂ ਇਸ ਨੂੰ ਇੱਕ ਹੋਰ ਪਹਿਲੂ ਤੋਂ ਦੇਖਦਾ ਪ੍ਰਵੀਨ ਜੀ। ਕੀ ਇਹ ਸਿਰਫ ਮਸਲਾ ਦਿੱਲੀ ਦੇ ਵਿੱਚ ਉਪ ਰਾਜਪਾਲ ਤੇ ਮੁੱਖ ਮੰਤਰੀ ਦੇ ਅਧਿਕਾਰਾਂ ਦਾ ਹੀ ਹੈ ਜਾਂ ਇਹ ਸੂਬਿਆਂ ਦੇ ਅਧਿਕਾਰਾਂ ਦਾ ਮਾਮਲਾ? ਇਹ ਸੂਬਿਆਂ ਦੇ ਅਧਿਕਾਰ ਖੋਣ ਦਾ ਮਾਮਲਾ ਔਰ ਇਹ ਇਕੱਲਾ ਕੀ ਦਿੱਲੀ ਤੱਕ ਸੀਮਤ ਹੈ? ਇਹਦਾ ਸੇਕ ਹੁਣ ਚੌ ਪਾਸਿਓਂ ਫੈਲਣ ਲੱਗਾ ਜੀ। ਪੱਛਮੀ ਬੰਗਾਲ ਦੀਆਂ ਚੋਣਾਂ 'ਚ ਜਿਸ ਤਰੀਕੇ ਨਾਲ ਬੀਜੇਪੀ ਲੜੀ ਸੀ ਜੀ, ਤਰੀਕਾ ਸਭ ਨੂੰ ਸਾਫ਼ ਦਿਖਦਾ ਸੀ ਕਿ ਹਿੱਲਾ ਬਸ ਇੱਕੋ ਹੈ ਕਿ ਪੱਛਮੀ ਬੰਗਾਲ ਸਾਡੇ ਕੰਟਰੋਲ ਚੱਲ ਜਾਵੇ। ਠੀਕ ਆ, ਉਹ VOTING ਸੀ, ਪਰ VOTING 'ਚ ਉਸ ਹੱਦ ਤੱਕ ਗਏ ਕਿ ਆਪਾਂ ਕੋਈ ਹੱਥਕੰਡਾ ਆਪਣਾ ਕੇ ਜਿੱਤ ਲਈਏ। ਚਲੋ, ਪਰ ਜੰਮੂ ਕਸ਼ਮੀਰ 'ਚ ਤਾਂ ਕੋਈ ਵੋਟ ਨਹੀਂ ਸੀ ਜੀ, ਕੋਈ ਚੋਣਾਂ ਨਹੀਂ ਸੀ, ਕੋਈ ਵੋਟਾਂ ਨਹੀਂ ਸੀ। ਤੁਸੀਂ ਧਾਰਾ 370 ਹਟਾਉਣ ਦਾ ਵਾਅਦਾ ਕੀਤਾ ਸੀ, ਤੁਸੀਂ ਹਟਾ ਲਈ। ਉਹਦੇ ਉੱਤੇ ਡਿਬੇਟ ਹੋਵੇ, ਉਹਦੇ ਪਰ ਚਰਚਾ ਹੋਵੇ, ਉਹਦੇ ਪਰ ਵਿਵਾਦ ਹੋਵੇ, ਕੁਝ ਤਰ੍ਹਾਂ ਕਹਿਣ ਕਿ ਗਲਤ ਸੀ, ਕੁਝ ਤਰ੍ਹਾਂ ਕਹਿਣ ਠੀਕ ਹੈ, ਚਲੋ ਕਰ ਲਓ ਚਰਚਾ। ਆਹ ਕਿਹੜਾ ਤਰੀਕਾ ਸੀਗਾ ਕਿ ਤੁਸੀਂ ਉੱਥੇ ਚੁਣੇ ਹੋਏ ਨੁਮਾਇੰਦਿਆਂ ਨੂੰ ਕਹੋ ਕਿ ਹੋ ਜੋ ਲਾਂਭੇ, ਤੁਹਾਡੀ ਸੁਣੀ ਨਹੀਂ ਜਾਊਗੀ, ਤੁਸੀਂ ਘਰਾਂ 'ਚ ਨਜ਼ਰਬੰਦ ਹੋਵੋਗੇ ਤੇ ਅਸੀਂ ਤੁਹਾਡੇ ਸੂਬੇ ਦੇ 2 ਟੋਟੇ ਕਰਾਂਗੇ। ਕਿਹਨੂੰ ਪੁੱਛ ਕੇ ਕੀਤਾ? ਕੀ ਸੂਬੇ ਦੇ ਲੋਕਾਂ ਦੀ ਰਾਏ ਲਈ? ਕੋਈ
ਗਿਣਤੀ ਮਿਣਤੀ ਕਰਾਈ, ਕੋਈ ਸਰਵੇ ਕਰਾਇਆ, ਜੰਮੂ ਕਸ਼ਮੀਰ ਅੱਡ ਤੇ ਲੇਹ ਲਦਾਖ ਅੱਡ, 2 ਸੂਬੇ ਬਣ ਗਏ। ਸੂਬੇ ਹੀ ਨਹੀਂ ਬਣੇ, ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ ਜੀ। ਸੋ ਇਹਦਾ ਮਤਲਬ ਤੁਸੀਂ ਦਿੱਲੀੋਂ ਬੈਠ ਕੇ ਸੂਬਿਆਂ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ। ਪੰਜਾਬ ਨੂੰ ਆਜੋ। ਜਦੋਂ ਜੰਮੂ ਕਸ਼ਮੀਰ ਵਾਲਾ ਮਾਮਲਾ ਹੋਇਆ ਤਦ ਵੀ, ਜਦੋਂ ਅੱਜ ਦਿੱਲੀ ਵਾਲਾ ਹੋ ਰਿਹਾ ਤਦ ਵੀ, ਮੈਂ ਸਪਸ਼ਟ ਰੂਪ ਚ ਕਹਿਣਾ ਚਾਹੁੰਦਾ ਕਿ ਕੇਂਦਰ ਦੇ ਵਿੱਚ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਆ ਜਾਵੇ, ਉਹ ਚਾਹੁੰਦੀ ਆ ਕਿ ਪੰਜਾਬ ਨੂੰ ਅਸੀਂ ਦਿੱਲੀ ਤੋਂ ਚਲਾਈਏ, ਕੰਟਰੋਲ ਕਰਕੇ ਚਲਾਈਏ। ਇਸ ਲਈ ਇਹ ਵਰਤਾਰਾ ਜੇ ਕੱਲ ਨੂੰ ਪੰਜਾਬ ਚ ਵਾਪਰ ਜਾਵੇ ਤਾਂ ਹੈਰਾਨ ਨਾ ਹੋਇਓ। ਜੀ ਜੀ। ਇਹਦੇ ਬਾਵਜੂਦ ਵੀ ਦਿੱਲੀ ਨੇ ਪੰਜਾਬ ਨੂੰ ਕੰਟਰੋਲ ਕੀਤਾ ਹੋਇਆ। BSF ਅਸੀਂ ਭੁੱਲੀਏ ਨਾ ਜੀ। ਬਾਰਡਰ ਤੋਂ ਜਿਹੜੇ ਵੀ ਪਾਸੇ ਨੂੰ 50 ਕਿਲੋਮੀਟਰ ਦਾ ਦਾਇਰਾ ਹੈ, BSF ਦੇ ਕੰਟਰੋਲ 'ਚ ਹੈ। ਜਿੱਧਰੋਂ ਮਰਜ਼ੀ ਪਾਸਿਓਂ, ਜਿੱਧਰ ਪਾਕਿਸਤਾਨ ਦਾ ਬਾਰਡਰ ਲੱਗਦਾ ਹੈ, ਜਿੱਧਰ ਕਿਸੇ ਹੋਰ ਸੂਬੇ ਦਾ ਬਾਰਡਰ ਲੱਗਦਾ ਹੈ, ਕਿਸੇ ਹੋਰ ਦੇਸ਼ ਦਾ ਬਾਰਡਰ ਲੱਗਦਾ ਹੈ, ਉਸ ਦੇਸ਼ ਦੇ ਬਾਰਡਰ ਤੋਂ ਜਿੰਨਾ ਪੰਜਾਬ ਕੰਨੀ ਨੂੰ ਆਉਂਗੇ 50 ਕਿਲੋਮੀਟਰ ਹਰ ਪਾਸਿਓਂ, ਉਹ BSF ਦੇ ਕੰਟਰੋਲ 'ਚ, ਤੇ BS ਕੇਂਦਰ ਦੀ ਏਜੰਸੀ ਹੈ। ਤੇ 50 ਕਿਲੋਮੀਟਰ ਦਾ ਮਤਲਬ ਕੱਲਾ ਇਹ ਨਹੀਂਗਾ ਕਿ ਉਹਨਾਂ ਨੇ ਸੁਰੱਖਿਆ ਕਰਨੀ ਹੈ। 50 ਕਿਲੋਮੀਟਰ ਦੇ ਵਿੱਚ ਉਹ ਕਿਸੇ ਸਥਾਨਕ MLA ਨੂੰ ਬਿਨਾਂ ਪੁੱਛੇ, ਕਿਸੇ ਸਥਾਨਕ ਸੁਰੱਖਿਆ ਏਜੰਸੀ ਨੂੰ ਬਿਨਾਂ ਪੁੱਛੇ, ਲੋਕਲ ਥਾਣੇ ਪੁਲਿਸ ਨੂੰ ਬਿਨਾਂ ਪੁੱਛਿਆ, ਜਿਹੜੇ ਬੰਦੇ ਨੂੰ ਚਾਹਣ ਬੰਦੇ ਤੋਂ ਪੁੱਛਗਿੱਛ ਕਰ ਸਕਦੇ, ਜਿਹੜੇ ਵਿਅਕਤੀ ਤੋਂ ਚਾਹਣ ਉਹ ਤੋਂ ਪੁੱਛਗਿੱਛ ਕਰ ਸਕਦੇ, ਜਿਹਦੇ ਘਰ ਚਾਹਣ ਕੁੰਡਾ ਖੜਕਾ ਕੇ ਵੜ ਸਕਦੇ ਆ, ਜਿਹਨੂੰ ਚਾਹਣ ਗ੍ਰਿਫਤਾਰ ਕਰ ਸਕਦੇ। ਮਤਲਬ ਅੱਧਾ ਪੰਜਾਬ ਪਹਿਲਾਂ ਹੀ ਕੰਟਰੋਲ 'ਚ ਹੈ ਜੀ। ਪਰ ਜੇ ਮੈਂ ਕਹਾਂ ਕਿ ਪੂਰਾ ਪੰਜਾਬ ਕੰਟਰੋਲ 'ਚ ਹੈ, ਮੰਨੋਗੇ ਪ੍ਰਵੀਨ ਜੀ? ਨਹੀਂ, ਮੰਨਣਾ ਚਾਹਣੀ ਨਹੀਂ ਗੱਲ। ਨਹੀਂ, ਮੈਂ ਮਨਾਉਣਾ ਜੀ। ਤੁਸੀਂ ਦੱਸਿਓ ਕਿ ਗਲਤ ਹੈ ਕਿ ਠੀਕ ਹੈ। ਪੰਜਾਬ 'ਚ ਲੋਕਾਂ ਨੇ ਅਕਾਲੀ ਦਲ ਦੀ ਸਰਕਾਰ ਚੁਣੀ, ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਗੋਡੇ ਟੇਕਦੇ ਸੀ ਦਿੱਲੀ ਜਾ ਕੇ ਜੀ। ਮੋਦੀ ਤੋਂ ਬਿਨਾਂ ਪੁੱਛੇ ਛਿੱਕ ਨਹੀਂ ਮਾਰਦੇ ਸੀ ਜਨਾਬ। ਤੇ ਫਿਰ ਸਰਕਾਰ ਕਿਹਦੇ ਕੰਟਰੋਲ 'ਚ ਸੀ ਪੰਜਾਬ ਦੀ? ਸਹੀ, ਬਿਲਕੁਲ ਸਹੀ। ਪੰਜਾਬ 'ਚ ਲੋਕਾਂ ਨੇ ਕਾਂਗਰਸ ਚੁਣ ਲਈ ਤੇ ਮੁੱਖ ਮੰਤਰੀ ਚੁਣ ਲਿਆ ਕੈਪਟਨ ਅਮਰਿੰਦਰ ਸਿੰਘ। ਲੋਕਾਂ ਨੂੰ ਲੱਗਿਆ ਕਿ ਕੋਈ ਨਾ ਚੱਲ ਰਾਹੁਲ ਸੋਨੀਆ ਤੋਂ ਲਿਆਉਂਦਾ ਹੋਊਗਾ, ਬਈ ਅਗਲੇ ਦੇ ਆਕਾ ਨੇ। ਤਾਂ ਰਾਹੁਲ ਸੋਨੀਆ ਵੀ ਪੰਜਾਬ ਨੂੰ ਉਵੇਂ ਹੀ ਕਰਨਾ ਚਾਹੁੰਦੇ ਨੇ ਜੀ। ਕੈਪਟਨ ਅਮਰਿੰਦਰ ਤਾਂ ਕਾਂਗਰਸ ਦਾ ਹੋ ਕੇ ਵੀ ਰਾਹੁਲ ਸੋਨੀਆ ਨਾਲੋਂ ਵੱਧ ਸਕਾ ਮੋਦੀ ਦਾ ਸੀ ਜੀ ਜੀ। ਉਹਨਾਂ ਦੀ ਝੋਲੀ 'ਚ ਪੰਜਾਬ ਨੂੰ ਕੌਣ ਚਲਾ ਰਿਹਾ ਸੀ ਉਸ ਸਮੇਂ? ਪੰਜਾਬ ਕਿਹਦੇ ਕੰਟਰੋਲ ਸੀ? ਤੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਦਿੱਲੀ ਦੀਆਂ ਸਫਾ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਆਪਣੇ ਗਲਿਆਰਿਆਂ ਤੱਕ ਇਹ ਚਰਚਾ ਕਿ ਬਾਈ ਮੋਦੀ ਤੱਕ ਬਹੁਤ ਪਹੁੰਚ ਹੈ, ਅਮਿਤ ਸ਼ਾਹ ਨਾਲ ਸਿੱਧੀ ਗੱਲਬਾਤ ਹੈ, ਗਡਕਰੀ ਨਾਲ ਤਾਂ ਉੱਠਣੀ ਬੈਠਣੀ ਹੈ। ਸੋ ਇਹਦਾ ਮਤਲਬ ਪੰਜਾਬ ਨੂੰ ਕੀ ਪੂਰੀ ਤਰ੍ਹਾਂ ਦਿੱਲੀ ਤੋਂ ਹੀ ਕੰਟਰੋਲ ਕੀਤਾ ਜਾ ਰਿਹਾ? ਤੇ ਇੱਕ ਪਾਸੇ ਰਾਘਵ ਚੱਡਾ ਟੀਮ ਤੇ ਕੇਜਰੀਵਾਲ ਟੀਮ ਉਹ ਵੱਖਰੀ ਤਰ੍ਹਾਂ ਦੇ ਕੰਟਰੋਲ ਕਰ ਰਹੀ ਹੈ। ਸੋ ਪੰਜਾਬ ਦਿੱਲੀ ਤੋਂ ਪੂਰੀ ਤਰ੍ਹਾਂ ਕੰਟਰੋਲ ਹੈ। ਸੋ ਇਸ ਲਈ ਇਹ ਕੋਈ ਨਵਾਂ ਵਰਤਾਰਾ ਨਹੀਂ ਹੈ, ਪਰ ਦਿੱਲੀ ਦੇ ਵਿੱਚ ਲੋਕ ਸੇਵਾਵਾਂ ਬਿੱਲ ਦੇ ਨਾਂ ਤੇ, ਅਧਿਕਾਰੀਆਂ ਦੇ ਨਾਂ ਤੇ ਜਿਹੜਾ ਇਹ ਲੋਕ ਸਭਾ ਤੋਂ ਰਾਜ ਸਭਾ ਤੋਂ ਪਾਸ ਕਰਾ ਕੇ ਦੋਏ ਪਾਸਿਓਂ ਇਸ ਨੂੰ ਕਾਨੂੰਨ ਦਾ ਰੂਪ ਦੇਣ ਵੱਲ ਹੋ ਗਿਆ, ਰੂਪ ਰੇਖਾ ਪੂਰੀ ਹੋ ਗਈ ਹੈ। ਉਸ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਕੇਂਦਰ ਸਰਕਾਰ ਹਰ ਹਿੱਲੇ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਨਾ ਚਾਹੁੰਦੀ ਹੈ ਔਰ ਸੂਬਿਆਂ ਨੂੰ ਆਪਣੇ ਕੰਟਰੋਲ 'ਚ ਕਰਨਾ ਚਾਹੁੰਦੀ ਹੈ। ਹੁਣ ਕੱਲੇ ਹੋ ਕੇ ਨਹੀਂ ਲੜਨਾ ਪੈਣਾ, ਦੇਸ਼ ਦੇ ਹਰ ਨਾਗਰਿਕ ਨੂੰ, ਹਰ ਸੂਬੇ ਨੂੰ ਆਪਣੀ ਹੋਂਦ ਲਈ ਵੱਖਰੇ ਤੌਰ ਤੇ ਲੜਨਾ ਪੈਣਾ। ਇਹਦੇ ਤੇ ਗੌਰ ਕਰਨ ਦੀ ਲੋੜ ਹੈ। ਕਈ ਵਾਰੀ ਸ਼ਰਮਾ ਜੀ ਹੱਥਾਂ ਨਾਲ ਦਿੱਤੀਆਂ ਨਾ ਮੂੰਹ ਨਾਲ ਖੋਲਣੀਆਂ ਪੈਂਦੀਆਂ। ਜਦੋਂ ਅਧਿਕਾਰਾਂ ਦੇ ਉੱਤੇ ਡਾਕੇ ਵੱਜ ਰਹੇ ਸਨ, ਜਦੋਂ ਟੈਕਸ ਦੇ ਮਾਮਲੇ ਦੇ ਵਿੱਚ GST ਦੇ ਰਾਹੀਂ ਸੂਬਿਆਂ ਦੇ ਟੈਕਸ ਲਿਜਾਏ ਜਾ ਰਹੇ ਸਨ, ਜਦੋਂ ਧਾਰਾ 370 ਤੋੜੀ ਜਾ ਰਹੀ ਸੀ, ਉਦੋਂ ਅਸੀਂ ਵੋਟਾਂ ਦੀ ਰਾਜਨੀਤੀ ਕਰ ਰਹੇ ਸਾਂ। ਉਦੋਂ ਅਸੀਂ ਬਹੁ ਗਿਣਤੀ ਨੂੰ ਖੁਸ਼ ਕਰ ਰਹੇ ਸਾਂ। ਬਿਲਕੁਲ ਸਾਡੀ ਵਾਰੀ ਆ ਗਈ, ਆ ਸਾਡੀਆਂ ਚੀਕਾਂ ਨਿਕਲ ਰਹੀਆਂ ਨੇ, ਆਪਣੀ ਵਾਰੀ ਚੀਕਾਂ ਨੇ ਹੁਣ। ਹਾਂਜੀ, ਬਿਲਕੁਲ। ਤੁਸੀਂ ਉਹ ਲਾਈਨ ਤੇ ਆ ਖੜੇ ਹੋ ਜਿਸ ਲਾਈਨ ਤੇ ਖੜ ਕੇ ਤੁਸੀਂ ਦੂਜੇ ਰਾਜਨੀਤਿਕਾਂ ਨੂੰ ਭੰਡਦੇ ਹੁੰਦੇ ਸੀ। ਤੁਸੀਂ ਕਹਿੰਦੇ ਹੁੰਦੇ ਸੀ ਇਹ ਸਭ ਰਲੇ ਹੋਏ ਆ ਜੀ। ਤੇ ਅੱਜ ਗੁਜਰਾਤ ਦੇ ਵਿੱਚ ਐਲਾਨ ਹੋ ਗਿਆ ਉੱਥੇ ਗੱਠਜੋੜ ਦਾ, ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ। ਤੇ ਤੁਸੀਂ ਲੇਲੜੀਆਂ ਕੱਢ ਰਹੇ ਹੋ ਕਿ ਸਾਨੂੰ ਮੀਟਿੰਗਾਂ 'ਚ ਬਿਠਾਓ, ਵਿਰੋਧੀ ਧਿਰ ਦੀਆਂ 'ਚ। ਪਹਿਲਾਂ ਤੁਸੀਂ ਕਹਿੰਦੇ ਸੀ ਇਹ ਸਭ ਮਿਲੇ ਹੋਏ ਆ ਜੀ।